ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 13 ਫਰਵਰੀ ਦਿਨ ਹੈਗਾ ਜੀ ਵੀਰਵਾਰ। ਆਪਣੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਜਸਪਾਲ ਸਿੰਘ ਮਾਨ ਜੀ। ਜਸਪਾਲ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ, ਮਿਹਰਬਾਨੀ। ਸਾਰੇ ਸਰੋਤਿਆਂ ਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500 ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਵਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ 559 374 45 41। ਜੀਐਨ ਟਾਇਰ ਅਨੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੇਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿਮਾ ਸਹੋਤਾ 209 277 0113 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਆਪਾਂ ਜਸਪਾਲ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਹੁਣ ਦਾਗੀ ਉਮੀਦਵਾਰਾਂ ਦੀ ਸੂਚੀ ਜਨਤਕ ਕਰਨੀ ਪਵੇਗੀ, ਸੁਪਰੀਮ ਕੋਰਟ ਨੇ ਆਖਿਆ ਹੈ। ਜੀ ਬਿਲਕੁਲ, ਹੁਣ ਸੁਪਰੀਮ ਕੋਰਟ ਨੇ ਆਖਿਆ। ਵੈਸੇ ਇਹ ਸੁਪਰੀਮ ਕੋਰਟ ਨੇ ਪਹਿਲਾਂ ਵੀ ਫੈਸਲਾ ਕੀਤਾ ਸੀ, ਪਰ ਹੁਣ ਇਹਦੇ ਵਿੱਚ ਥੋੜੀ ਜਿਹੀ ਅਪਡੇਸ਼ਨ ਹੋ ਗਈ ਆ। ਪਹਿਲਾਂ ਸਤੰਬਰ 2018 ਦੇ ਵਿੱਚ ਸੁਪਰੀਮ ਕੋਰਟ ਦੇ 5 ਜੱਜਾਂ ਦੇ ਜਿਹੜਾ ਬੈਂਚ ਸੀਗਾ, ਉਹਨੇ ਇਹ ਫੈਸਲਾ ਕੀਤਾ ਸੀ ਕਿ ਚੋਣ ਲੜਨ ਤੋਂ ਪਹਿਲਾਂ ਹਰੇਕ ਉਮੀਦਵਾਰ ਆ ਜਿਹੜਾ ਉਹ ਆਪਣਾ ਕ੍ਰਿਮੀਨਲ ਜਿਹੜਾ ਡਾਟਾ ਉਹ ਚੋਣ ਕਮਿਸ਼ਨ ਨੂੰ ਦੇਗਾ। ਭਾਵ ਕਿ ਜੇ ਉਹਦੇ ਤੇ ਕੋਈ ਪਰਚਾ ਜਾਂ ਕੋਈ ਉਹਦਾ ਕੇਸ ਚੱਲਦਾ ਪਿਆ, ਬੇਸ਼ੱਕ ਉਹ ਇਨਵੈਸਟੀਗੇਸ਼ਨ ਦੇ ਅੰਡਰ ਆ, ਬੇਸ਼ੱਕ ਉਹ ਟ੍ਰਾਇਲ ਦੇ ਵਿੱਚ ਆ, ਕੋਰਟ ਕੇਸ ਚੱਲਦਾ ਪਿਆ, ਤਾਂ ਉਹਦੀ ਜਾਣਕਾਰੀ ਦੇਣੀ ਪਏਗੀ। ਨਾਲ ਦੀ ਨਾਲ ਇਹ ਵੀ ਆਖਿਆ ਸੀ ਉਦੋਂ ਕੋਰਟ ਨੇ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸਾਰੀਆਂ, ਉਹਨਾਂ ਨੂੰ ਵੀ ਇਹਨਾਂ ਦੇ ਉਮੀਦਵਾਰਾਂ ਦੀ ਸੂਚੀ ਹੈ ਜਿਹੜੀ ਉਹ ਆਪਣੀ ਵੈਬਸਾਈਟ ਦੇ ਉੱਤੇ ਉਹਦੇ ਨਾਲ ਜਿਹੜਾ ਉਹ ਅਪਲੋਡ ਕਰਨੀ ਪਏਗੀ, ਦੱਸਣਾ ਪਏਗਾ ਕਿ ਇਹ ਬੰਦਿਆਂ ਨੇ ਇੱਥੇ ਕੇਸ ਆ। ਹੁਣ ਇਹਦੇ ਵਿੱਚ ਅਪਡੇਸ਼ਨ ਇਹ ਹੋਈ ਆ ਕਿ ਸੁਪਰੀਮ ਕੋਰਟ ਨੇ ਇਹ ਜਿਹੜਾ ਨਵਾਂ ਜਿਹੜਾ ਫਰਮਾਨ ਸੁਣਾਇਆ ਕਿ ਇਹਦੇ ਤਹਿਤ ਜਿਹੜੇ ਜਿੰਨੇ ਵੀ ਉਮੀਦਵਾਰ ਆ ਜਿਹੜੇ ਚੋਣਾਂ ਲੜਨਗੇ, ਇਲੈਕਸ਼ਨ ਲੜਦੇ, ਬੇਸ਼ੱਕ ਉਹ ਲੋਕ ਸਭਾ ਚੋਣਾਂ ਨੇ, ਬੇਸ਼ੱਕ ਉਹ ਵਿਧਾਨ ਸਭਾ ਚੋਣਾਂ ਨੇ, ਤਾਂ ਉਹਨਾਂ ਉਮੀਦਵਾਰਾਂ ਦੀ ਜਿਹੜੀ ਸਾਰੀ ਇਹ ਕ੍ਰਿਮੀਨਲ ਬਾਇਓਡਾਟਾ ਜਿਹੜਾ, ਜੇਕਰ ਉਹਨਾਂ ਤੇ ਕੋਈ ਪਰਚਾ ਜਾਂ ਕੁਛ ਵੀ ਆ, ਉਹ ਸਾਰੀ ਚੀਜ਼ ਉਹਨਾਂ ਨੂੰ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਿਹੜੀ ਦੇਣੀ ਪਏਗੀ। ਤੇ ਇਹਦੇ ਨਾਲ ਨਾਲ ਉਹਨਾਂ ਨੂੰ ਆਪਣਾ ਜਿਹੜਾ ਸੋਸ਼ਲ ਉਹਨਾਂ ਦੇ ਅਕਾਊਂਟਸ ਨੇ, ਹੈਂਡਲ ਨੇ, ਜੋ ਵੀ ਕਿਸੇ ਪਾਰਟੀ ਦਾ, ਤਾਂ ਉਹਦੇ ਉੱਤੇ ਵੀ ਜਨਤਕ ਕਰਨੀ ਪਏਗੀ। ਨਾਲ ਦੀ ਨਾਲ ਆਪਣੀ ਵੈਬਸਾਈਟ ਦੇ ਉੱਤੇ ਵੀ ਦੇਣੀ ਪਏਗੀ। ਤਾਂ ਇਹ ਜਿਹੜਾ 2 ਜੱਜਾਂ ਦਾ ਜਿਹੜਾ ਇੱਕ ਬੈਂਚ ਆ, ਉਹਨੇ ਸੁਪਰੀਮ ਕੋਰਟ ਦੇ ਨੇ ਜਿਹੜਾ ਇਹ ਫੈਸਲਾ ਸੁਣਾਇਆ। ਇਹਦੇ ਨਾਲ ਨਾਲ ਇਹ ਵੀ ਆਖਿਆ ਗਿਆ ਕਿ ਜਦੋਂ ਆਪਾਂ ਨੋਮੀਨੇਸ਼ਨ ਫਾਈਲ ਕਰ ਦਿੰਦੇ ਹਾਂ ਕਿਸੇ ਕੈਂਡੀਡੇਟ ਨੇ, ਤਾਂ 2 ਹਫ਼ਤਿਆਂ ਦੇ ਅੰਦਰ ਅੰਦਰ ਜਿਹੜਾ ਉਹਦੇ ਵਿੱਚ ਇਹ ਜਾਣਕਾਰੀ ਜਿਹੜੀ ਉਹਨਾਂ ਨੇ ਪ੍ਰਕਾਸ਼ਿਤ ਕਰਨੀ ਹੈ, ਸਾਰੀ ਜਨਤਕ ਕਰਨੀ ਹੈ। ਤੇ ਜਾਂ ਇਹ ਹੋ ਸਕਦਾ ਕਿ ਜਦੋਂ ਵੀ ਉਮੀਦਵਾਰਾਂ ਦੀ ਚੋਣ ਆ ਜਿਹੜੀ ਹੋ ਜਾਂਦੀ ਆ, ਉਹਦੇ 48 ਘੰਟਿਆਂ ਦੇ ਅੰਦਰ ਅੰਦਰ, ਭਾਵ ਕਿ ਜੇ ਕਈ ਵਾਰ ਇੱਦਾਂ ਹੁੰਦਾ ਕਿ ਕਿਸੇ ਉਮੀਦਵਾਰ ਦਾ ਜਿਹੜਾ ਉਹਦਾ ਉਹਨੂੰ ਲੇਟ ਡਿਕਲੇਅਰ ਕੀਤਾ ਜਾਂਦਾ, ਜਾਂ ਕਈ ਦਫਾ ਹੁੰਦਾ ਕਿ ਇਸ ਤਰ੍ਹਾਂ ਦਾ ਵੀ, ਜਿਸ ਤਰ੍ਹਾਂ ਦੇ ਅਸੀਂ ਹਾਲ ਦੇਖਦੇ ਹਾਂ ਕਿ ਕਈ ਵਾਰ ਉਮੀਦਵਾਰਾਂ ਦਾ ਜਿਹੜਾ ਉਹ ਨਾਮ ਆ ਜਿਹੜਾ ਪਹਿਲਾਂ ਨਹੀਂ ਘੋਸ਼ਿਤ ਕੀਤਾ ਜਾਂਦਾ, ਬਿਲਕੁਲ ਮੌਕੇ ਦੇ ਉੱਤੇ ਨੋਮੀਨੇਸ਼ਨ ਭਰਨ ਵੇਲੇ ਪਤਾ ਚੱਲਦਾ ਹੈ ਨਾ। ਕਈ ਸੀਟਾਂ ਸੀ ਇਸ ਤਰ੍ਹਾਂ ਦੀ ਦੇਖੀਆਂ, ਜਿੱਦਾਂ ਕਿ ਬਠਿੰਡਾ ਜਿਹੜੀ ਲੋਕ ਸਭਾ ਸੀਟ ਸੀ, ਜਾਂ ਕਹਿ ਲਓ ਕਿ ਫਿਰੋਜ਼ਪੁਰ ਸੀ, ਉੱਥੇ ਸਿੱਧਾ ਸੁਖਬੀਰ ਬਾਦਲ ਨੇ ਜਿਹੜਾ ਇੱਕ ਦਿਨ ਪਹਿਲਾਂ ਹੀ ਜਿਸ ਤਰ੍ਹਾਂ ਦੇ ਨਾਲ ਐਲਾਨ ਹੋਇਆ ਸੀ, ਹੋਰ ਵੀ ਕਈ ਇਸ ਤਰ੍ਹਾਂ ਦੇ ਹੁੰਦੇ ਆ, ਤਾਂ ਉਹਦੇ ਵਿੱਚ ਪਹਿਲਾਂ ਜਿਹੜਾ ਉਹਨਾਂ ਨੂੰ ਇਹ ਚੀਜ਼ਾਂ ਜਨਤਕ ਕਰਨੀਆਂ ਪੈਣੀਆਂ ਨੇ। ਤਾਂ ਇਹ ਜਿਹੜੀ ਚੀਜ਼ ਆ ਜਿਹੜੀ ਸੁਪਰੀਮ ਕੋਰਟ ਨੇ ਆਖੀ ਹੈ। ਨਾਲ ਦੀ ਨਾਲ ਇੱਥੇ ਸੁਪਰੀਮ ਕੋਰਟ ਨੇ ਇਹ ਚੀਜ਼ ਵੀ ਆਖੀ ਆ ਕਿ ਇਹਨਾਂ ਉਮੀਦਵਾਰਾਂ ਦੀ, ਜਿੰਨੇ ਵੀ ਉਮੀਦਵਾਰ ਜਿਹੜੇ ਚੁਣਨੇ ਨੇ ਕਿਸੇ ਵੀ ਇਲੈਕਸ਼ਨ ਦੇ ਲਈ, ਉਹਨਾਂ ਦੀ ਜਿਹੜੀ ਚੋਣ ਆ ਉਹ ਮੈਰਿਟ ਦੇ ਆਧਾਰ ਤੇ ਹੋਣੀ ਚਾਹੀਦੀ ਆ, ਉਹਨਾਂ ਦੀ ਉਪਲਬਧੀਆਂ ਦੇ ਆਧਾਰ ਤੇ ਹੋਣੀ ਚਾਹੀਦੀ ਆ। ਤੇ ਪਾਰਟੀ ਦੇ ਜਿਹੜਾ ਉਹ ਇਹ ਜਿਹੜਾ ਨਾਲ ਦੀ ਨਾਲ ਇਹ ਵੀ ਚੀਜ਼ ਆ, ਕਹਿੰਦੇ ਕਿ ਪਾਰਟੀ ਨੇ ਜਿਹੜਾ ਦੁਬਾਰਾ ਜਿਹੜੇ ਵੀ ਉਮੀਦਵਾਰ ਚੁਣੇ ਜਾਂਦੇ ਆ ਉਹ ਕਿਉਂ ਚੁਣੇ ਜਾਂਦੇ, ਇਹ ਵੀ ਦੱਸਣਾ ਹੋਏਗਾ। ਇਹਦੇ ਨਾਲ ਨਾਲ ਵੱਡੀ ਇੱਕ ਚੀਜ਼ ਹੋਰ ਆ ਜਿਹੜੀ ਖਾਸ ਕਹੀ ਗਈ ਆ, ਉਹ ਇਹ ਕਿ ਦਾਗੀ ਉਮੀਦਵਾਰ ਜੇਕਰ ਚੁਣ ਲੈਂਦੀ ਹੈ ਕੋਈ ਪਾਰਟੀ, ਤਾਂ ਉਹਦਾ ਸਿਰਫ ਇੱਕੋ ਇੱਕ ਕਾਰਨ ਇਹ ਨਹੀਂ ਦੇਣਾ ਕਿਸੇ ਪੋਲੀਟੀਕਲ ਪਾਰਟੀ ਨੇ ਕਿ ਇਹ ਜਿੱਤਣ ਦੀ ਸੰਭਾਵਨਾ ਜ਼ਿਆਦਾ ਸੀ, ਇਹ ਉਮੀਦਵਾਰ ਆ ਜਿਹੜਾ ਸਾਨੂੰ ਲੱਗਦਾ ਸੀ ਕਿ ਜਿੱਤੇਗਾ, ਇਸ ਕਰਕੇ ਇਹਨੂੰ ਜਿਹੜਾ ਟਿਕਟ ਦਿੱਤੀ ਗਈ ਹੈ, ਇਹ ਕਾਰਨ ਹੈ ਜਿਹੜਾ ਉਹ ਨਹੀਂ ਮੰਨਿਆ ਜਾਏਗਾ। ਤਾਂ ਇਹ ਇੱਕ ਤਰਕ ਆ ਜਿਹੜਾ ਦਿੱਤਾ ਗਿਆ। ਤਾਂ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਜਿਹੜਾ ਇਹ ਚੇਤਾਵਨੀ ਦਿੱਤੀ ਹੈ, ਨਿਰਦੇਸ਼ ਵੀ ਦਿੱਤੇ ਨੇ ਕਿ ਇਹਦਾ ਪਾਲਣਾ ਜਿਹੜਾ ਕਰੇਗਾ।
ਤੇ ਇਹਦਾ ਪਾਲਣ ਦੇ ਨਾਲ ਆ ਜਿਹੜਾ ਉਹ ਦੂਸਰੇ ਪਾਸੇ ਦੇ ਉੱਤੋਂ ਇਹਦਾ ਫੋਲੋ ਅਪ ਆ ਜਿਹੜਾ ਚੋਣ ਕਮਿਸ਼ਨ ਆ ਜਿਹੜਾ ਲਏਗਾ ਤੇ ਚੋਣ ਕਮਿਸ਼ਨ ਨੂੰ ਇਹਦਾ ਫੋਲੋ ਅਪ ਦੇਣਾ ਹੋਏਗਾ। ਤਾਂ ਇਹ ਜਿਹੜੀ ਅਪਡੇਸ਼ਨ ਆ ਜਿਹੜੀ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਆ। ਹੁਣ ਇਹਦੇ ਵਿੱਚ ਕਾਫੀ ਚੀਜ਼ਾਂ ਦੇਖਣ ਵਾਲੀਆਂ ਨੇ ਕਿ ਸੁਪਰੀਮ ਕੋਰਟ ਨੇ ਫੈਸਲਾ ਕਰਤਾ, ਠੀਕ ਹੈ, ਇਸ ਤੋਂ ਪਹਿਲਾਂ ਵੀ ਕੀਤਾ ਸੀ, ਪਰ ਸਾਡਾ ਚੋਣ ਕਮਿਸ਼ਨ ਕਿੱਥੇ ਹੈ? ਚੋਣ ਕਮਿਸ਼ਨ ਕੀ ਕਾਰਵਾਈ ਕਰਦਾ? ਚੋਣ ਕਮਿਸ਼ਨ ਤਾਂ ਪਹਿਲੇ ਇੰਨਾ ਢਿੱਲਾ ਕਿ ਉਹ ਤਾਂ ਮਤਲਬ ਘੰਟਿਆਂ ਬੱਧੀ ਤਾਂ ਉਹਨੇ ਜਿਹੜਾ ਉਹ ਇਸ ਤਰ੍ਹਾਂ ਦੀਆਂ ਸਜ਼ਾਵਾਂ ਦਿੰਦਾ ਕਿ ਇੰਨੀ ਦੇਰ ਤੱਕ ਇਲੈਕਸ਼ਨਾਂ ਵੀ ਨਿਕਲ ਜਾਂਦੀਆਂ ਨੇ ਜਾਂ ਦੁਬਾਰਾ ਤੋਂ ਵੀ ਪ੍ਰਚਾਰ ਹੋ ਜਾਂਦਾ। ਇੱਕ ਵਾਰ ਜਿਹੜਾ ਕੋਈ ਵੀ ਉਹ ਬੇਸ਼ੱਕ ਕੋਈ ਜਿਹੜਾ ਕਹਿ ਲਓ ਕਿ ਸਟਾਰ ਕੰਪੇਨਰ ਆ ਦੁਬਾਰਾ ਇਸ ਤਰ੍ਹਾਂ ਦੀਆਂ ਗਲਤੀਆਂ ਕਰਦਾ ਕਿ ਉਹ ਨਿੱਕੀਆਂ ਗਲਤੀਆਂ ਨੇ ਜਾਂ ਇਹ ਕਹਿ ਲਓ ਕਿ ਉਹ ਗਲਤੀਆਂ ਦੇ ਲਈ ਜਿਹੜਾ ਉਹਨਾਂ ਨੂੰ ਕੋਈ ਛੋਟੀ ਮੋਟੀ ਸਜ਼ਾ ਦਿੱਤੀ ਜਾਂਦੀ ਜਾਂ ਕਈ ਵਾਰ ਇਗਨੋਰ ਕਰ ਦਿੱਤਾ ਜਾਂਦਾ, ਤਾਂ ਇਸ ਤਰ੍ਹਾਂ ਦੇ ਸਵਾਲ ਤਾਂ ਪਹਿਲਾਂ ਹੀ ਖੜੇ ਹੋ ਜਾਂਦੇ ਨੇ। ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਚੋਣ ਕਮਿਸ਼ਨ ਦੇ ਜੇਕਰ ਕਾਰਵਾਈ ਨਹੀਂ ਕਰਦਾ ਤਾਂ ਉਹਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜੇ ਕੋਈ ਪਹੁੰਚਦਾ ਜਾਂ ਸੁਪਰੀਮ ਕੋਰਟ ਕੀ ਸਖਤੀ ਕਰਦੀ ਆ, ਇਹ ਵੀ ਦੇਖਣ ਵਾਲੀ ਚੀਜ਼ ਆ। ਦੂਜੀ ਗੱਲ ਇਹ ਹੈ ਕਿ ਜੇ ਕਿਤੇ ਜਨਤਕ ਕਰਨ ਦੀ ਗੱਲ ਆ ਜਾਂਦੀ ਹੈ, ਜੇ ਕੋਈ ਉਮੀਦਵਾਰ ਆ ਜਿਹੜਾ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਕਾਫੀ ਕੇਸ ਆ ਜਿਹੜੇ ਕਈ ਜਗ੍ਹਾ ਇਸ ਤਰ੍ਹਾਂ ਦੇ ਕੇਸਿਸ ਚੱਲਦੇ ਪਏ ਨੇ ਕਿ ਉਹਨਾਂ ਨੇ ਆਪਣਾ ਬਾਇਓਡਾਟਾ ਜਾਂ ਰਿਕਾਰਡ ਆਪਣਾ ਉਹ ਨਹੀਂ ਦਿੱਤਾ, ਕ੍ਰਿਮੀਨਲ ਰਿਕਾਰਡ, ਜਾਂ ਉਹਦੇ ਵਿੱਚੋਂ ਕੁਝ ਚੀਜ਼ਾਂ ਛੁਪਾ ਲਈਆਂ, ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕੀ ਕਾਰਵਾਈ ਹੋਊਗੀ, ਇਹ ਵੀ ਚੀਜ਼ਾਂ ਦੇਖਣ ਵਾਲੀਆਂ ਨੇ। ਇਹਦੇ ਨਾਲ ਜਿਹੜਾ ਇੱਕ ਹੋਰ ਦਿਲਚਸਪ ਚੀਜ਼ ਆ, ਉਹ ਦਿਲਚਸਪ ਚੀਜ਼ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨਿਕਲਦੀਆਂ, ਉਸ ਤੋਂ ਬਾਅਦ ਇਹ ਫੈਸਲਾ ਆਇਆ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਇੱਕ ਵੱਡੀ ਜਿੱਤ ਦੇਖ ਰਹੇ ਹਾਂ, ਸਾਰੇ ਪਾਸੇ ਨੂੰ ਇੱਥੇ ਚਰਚਾ ਹੋ ਰਹੀ ਆ। ਪਰ 2 ਦਿਨ ਪਹਿਲਾਂ ਜਿਹੜੀਆਂ ਉਹ ਲਗਾਤਾਰ ਰਿਪੋਰਟਾਂ ਇਹ ਵੀ ਛਪੀਆਂ ਨੇ ਕਿ ਆਮ ਆਦਮੀ ਪਾਰਟੀ ਦਾ ਵੀ ਜਿਹੜੇ MLA ਨੇ ਉਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਕੇਸਿਸ ਨੇ ਉਹ ਵੀ ਜਿਹੜਾ ਉਹਨਾਂ ਦੇ ਵਿੱਚ ਵੀ ਵਾਧਾ ਹੋਇਆ, ਭਾਵ ਕਿ 34% ਇਹਨਾਂ ਦੇ ਜਿਹੜੇ ਉਹ MLA ਸੀਗੇ ਉਹ 2015 ਦੇ ਵਿੱਚ ਸੀਗੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸਿਸ ਸੀਗੇ। ਹੁਣ ਇਹ ਅੰਕੜਾ ਵੱਧ ਕੇ 2020 ਦੇ ਵਿੱਚ ਜਿਹੜਾ 2020 ਦੇ ਵਿੱਚ ਇਹ 61% ਹੋ ਗਿਆ। ਤਾਂ ਇਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਦਾਗੀ ਹੈ ਜਿਹੜੇ ਉਹ ਵਿਧਾਇਕ ਹੈਗੇ ਨੇ, ਜਾਂ ਦਾਗੀ ਵਿਧਾਇਕਾਂ ਦੀ ਗਿਣਤੀ ਹੈ ਜਿਹੜੀ ਪਹਿਲਾਂ ਦੇ ਕੰਪੈਰੇਟਿਵ ਆ ਉਹ ਵਧੀ ਆ। ਤਾਂ ਇਹ ਵੀ ਇੱਕ ਸਵਾਲ ਖੜੇ ਹੁੰਦੇ, ਜਾਂ ਇੱਕ ਕਹਿ ਸਕਦੇ ਆ ਕਿ ਇੱਕੋ ਪਾਰਟੀ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਉਮੀਦਵਾਰ ਨੇ ਜਿਹਦੇ ਉੱਤੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਟਰਸਟ ਕੀਤਾ, ਜਾਂ ਕਿਤੇ ਨਾ ਕਿਤੇ ਲੋਕ ਆ ਜਿਹੜੇ ਖਾਸ ਕਰਕੇ ਅਸੀਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬੀ ਜਿਹੜਾ ਉਹ ਤੀਸਰੇ ਬਦਲ ਦੀ ਗੱਲ ਕਰਦੇ ਨੇ, ਤਾਂ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਵੀ ਸਵਾਲ ਆ ਜਿਹੜੇ ਇਹ ਇਸ ਤਰ੍ਹਾਂ ਦੇ ਖੜੇ ਹੁੰਦੇ ਕਿ ਇਸ ਤਰ੍ਹਾਂ ਦੇ ਉਮੀਦਵਾਰ ਆ ਜਿਹੜੇ ਉਹ ਇਹਨਾਂ ਨੂੰ ਰਿਪਲੇਸ ਕਰਨੇ ਪੈਣਗੇ। ਜੇ ਕਿਤੇ ਇਸ ਤਰ੍ਹਾਂ ਦੀ ਨੌਬਤ ਆ ਜਾਂਦੀ ਤਾਂ ਸਾਰੀਆਂ ਪਾਰਟੀਆਂ ਵਾਸਤੇ ਜਿਹੜਾ ਉਹ ਇੱਕ ਜਿਹੜਾ ਕਿ ਇੱਕ ਮੁਸ਼ਕਿਲ ਕੰਮ ਵੀ ਹੋ ਜਾਏਗਾ, ਟਾਸਕ ਵੀ ਹੋ ਜਾਏਗਾ। ਨਾਲ ਦੀ ਨਾਲ ਆ ਜਿਹੜਾ ਇਹਦੇ ਨਾਲ ਇਹ ਵੀ ਆ ਕਿ ਜਿਹੜਾ ਹੋਰ ਜਿਹੜੇ ਸਾਫ਼ ਲੋਕ ਨੇ ਉਹਨਾਂ ਨੂੰ ਵੀ ਮੌਕਾ ਮਿਲੇਗਾ। ਜੀ 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 ਅਗਲੀ ਜਿਹੜੀ ਆਪਾਂ ਜਸਪਾਲ ਜੀ ਗੱਲ ਕਰਦੇ, ਕਹਿੰਦੇ ਗੋਲੀ ਮਾਰੋ ਭਾਰਤ ਪਾਕਿਸਤਾਨ ਬਿਆਨ ਹੀ ਭਾਜਪਾ ਦੇ ਹਾਰ ਦਾ ਕਾਰਨ ਬਣੇ ਦਿੱਲੀ 'ਚ। ਦੇਖੋ ਹੁਣ ਇਹ ਚੀਜ਼ਾਂ ਜਿਹੜੀਆਂ ਉਹ ਇਹ ਅਮਿਤ ਸ਼ਾਹ ਆਖਦੇ ਪਏ ਨੇ। ਅਮਿਤ ਸ਼ਾਹ ਨੇ ਜਿਹੜਾ ਇਹ ਚੀਜ਼ ਆ ਜਿਹੜੀ ਉਹ ਅੱਜ ਇੱਕ ਆਖੀ ਆ ਬਕਾਇਦਾ ਤੌਰ ਦੇ ਉੱਤੇ, ਜਿਹੜਾ ਇਹਦਾ ਖਾਸ ਕਰਕੇ ਜਿਹੜਾ PTI ਜਿਹੜੀ ਨਿਊਜ਼ ਏਜੰਸੀ ਆ ਉਹਨਾਂ ਨੇ ਇਹਦੀ ਪੁਸ਼ਟੀ ਕੀਤੀ ਹੈ ਕਿ ਇਹ ਬਿਆਨ ਆ ਜਿਹੜਾ ਅਮਿਤ ਸ਼ਾਹ ਨੇ ਜਿਹੜਾ ਖਾਸ ਕਰਕੇ ਕਿਉਂਕਿ ਅਮਿਤ ਸ਼ਾਹ ਦਾ ਰਿਐਕਸ਼ਨ ਆਇਆ ਹਾਰ ਤੋਂ ਬਾਅਦ ਹੀ, ਉਹਨਾਂ ਦਾ ਪਹਿਲਾ ਰਿਐਕਸ਼ਨ ਆ ਜਿਹੜਾ ਉਹ ਜਨਤਕ ਤੌਰ ਦੇ ਉੱਤੇ ਆਇਆ। ਤਾਂ ਉਹਨਾਂ ਨੇ ਆਖਿਆ, ਕਹਿੰਦੇ ਕਿ ਜਿਹੜਾ ਦਿੱਲੀ ਚੋਣਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਬਿਆਨ ਸੀਗੇ ਗੋਲੀ ਮਾਰੋ ਭਾਰਤ ਪਾਕਿਸਤਾਨ ਮੈਚ, ਇਹ ਬਿਆਨ ਆ ਜਿਹੜੇ ਉਹ ਨਹੀਂ ਹੋਣੇ ਚਾਹੀਦੇ ਸੀ। ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਚੀਜ਼ ਵੀ ਆਖੀ ਹੈ ਕਿ ਪਾਰਟੀ ਇਸ ਤਰ੍ਹਾਂ ਦੇ ਬਿਆਨਾਂ ਤੋਂ ਖੁਦ ਨੂੰ ਅਲੱਗ ਕਰਦੀ ਆ। ਇਹ 2 ਚੀਜ਼ਾਂ ਨੇ ਜਿਹੜੀਆਂ ਬੜੀਆਂ ਅਹਿਮ ਜਿਹੜੀਆਂ ਨੇ ਉਹ ਰੱਖਦੀਆਂ ਨੇ ਕਿ ਇਸ ਵੇਲੇ ਹਾਰ ਤੋਂ ਬਾਅਦ ਬਿਆਨ ਆਉਣਾ, ਤਾਂ ਇਹਨਾਂ ਚੀਜ਼ਾਂ ਦੇ ਮਾਇਨੇ ਆ ਜਿਹੜੇ ਉਹ ਬਹੁਤ ਇੰਪੋਰਟੈਂਟ ਨੇ। ਉਹਦਾ ਵੱਡਾ ਕਾਰਨ ਇਹ ਹੈ ਕਿ ਦੇਖੋ ਅਮਿਤ ਸ਼ਾਹ ਨੇ ਉਸ ਵੇਲੇ ਬਿਆਨ ਦਿੱਤੇ ਨੇ ਜਦੋਂ ਦਿੱਲੀ ਦੇ ਵਿੱਚ ਉਹਨਾਂ ਨੂੰ ਕਰਾਰੀ ਹਾਰ ਮਿਲਦੀ ਆ। ਤਾਂ ਠੀਕ ਹੈ ਕਿ ਇਹ ਬਿਆਨ ਪਹਿਲਾਂ ਵੀ ਦਿੱਤੇ ਜਾ ਸਕਦੇ ਸੀ। ਖੈਰ ਹੋ ਸਕਦਾ ਕਿ ਜੇ ਨਤੀਜੇ ਇਹਨਾਂ ਦੇ ਪੱਖ 'ਚ ਆਉਂਦੇ ਤਾਂ ਸ਼ਾਇਦ ਅਮਿਤ ਸ਼ਾਹ ਨੂੰ ਅੱਜ ਇਹ ਗੱਲ ਨਾ ਆਖਣੀ ਪੈਂਦੀ। ਪਰ ਹੁਣ ਹਾਰਨ ਤੋਂ ਬਾਅਦ ਇਹਨਾਂ ਚੀਜ਼ਾਂ ਦੀ ਕਿਤੇ ਨਾ ਕਿਤੇ ਮੰਨਣਾ ਜਾਂ ਇਹ ਚੀਜ਼ ਜਿਹੜੀ ਕਬੂਲ ਕਰਨੀ ਕਿ ਇਹ ਬਿਆਨ ਗਲਤ ਸੀ, ਤਾਂ ਇਹ ਠੀਕ ਹੈ। ਪਰ ਇਹਦੇ ਨਾਲ ਜਿਹੜਾ ਤੁਹਾਡਾ ਕੇਂਦਰੀ ਮੰਤਰੀ ਆ ਉਹਨਾਂ ਨੇ ਇਹ ਬਿਆਨ ਦਿੱਤੇ ਨੇ ਇਸ ਤਰ੍ਹਾਂ ਦੇ ਗੋਲੀ ਮਾਰੋ, ਸਾਰਿਆਂ ਨੂੰ ਪਤਾ ਹੀ ਆ ਉਹਦੇ ਬਾਰੇ, ਬਾਰ-ਬਾਰ ਖੈਰ ਆਪਾਂ ਕੀ ਗੱਲ ਕਰਨੀ ਆ, ਜਾਂ ਇਹਨਾਂ ਦੇ ਦੂਸਰੇ ਨੇਤਾ ਨੇ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਨਾਲ ਜਿਹੜਾ ਉਹ ਭੜਕਾਊ ਬਿਆਨ ਦਿੱਤੇ ਗਏ ਨੇ, ਤਾਂ ਕੀ ਉਹਨਾਂ ਦੇ ਖਿਲਾਫ ਵੀ ਕੋਈ ਪਾਰਟੀ ਕਾਰਵਾਈ ਕਰੇਗੀ? ਜੇ ਜਨਤਕ ਤੌਰ ਦੇ ਉੱਤੇ ਜਿਹੜਾ ਕਾਰਵਾਈ ਨਹੀਂ ਕਰਦੀ ਤਾਂ ਇਹਦਾ ਸ਼ਾਇਦ ਕੋਈ ਬਹੁਤਾ ਮਾਇਨਾ ਨਹੀਂ ਰਹਿ ਜਾਏਗਾ। ਪਰ ਜੇ ਕਿਤੇ ਇਹਦੇ ਉੱਤੇ ਕਾਰਵਾਈ ਹੁੰਦੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਬੇਸ਼ੱਕ ਕੋਈ ਭਾਜਪਾ ਪਾਰਟੀ ਜਾਂ ਕੋਈ ਹੋਰ ਪਾਰਟੀ ਹੈ, ਬੇਸ਼ੱਕ ਭਾਜਪਾ, ਤਾਂ ਕਿਤੇ ਨਾ ਕਿਤੇ ਜ਼ਹਿਰ ਉਗਲਣ ਵਾਲੇ ਜਿਹੜੇ ਬੰਦੇ ਨੇ ਜਾਂ ਲੀਡਰ ਨੇ
ਉਹਨਾਂ ਦੀ ਬਹੁਤਾਤ ਘਟ ਜਾਏਗੀ ਜਾਂ ਥੋੜੀ ਬਹੁਤ ਉਹਨਾਂ ਨੂੰ ਨਕੇਲ ਪਏਗੀ ਜੇ ਕਿਤੇ ਇਹਨਾਂ ਤੇ ਕਾਰਵਾਈ ਹੋ ਜਾਂਦੀ ਆ। ਬੇਸ਼ੱਕ ਉਹ ਪਾਰਟੀ ਲੈਵਲ ਦਿੱਤੀ ਹੋਈ, ਕਿਉਂਕਿ ਚੋਣ ਕਮਿਸ਼ਨ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕਿੰਨਾ ਕੁ ਇਹਨਾਂ ਦੇ ਬੈਨ ਲਾਇਆ ਗਿਆ ਸੀ। 48 ਘੰਟੇ 72 ਘੰਟੇ ਇਸ ਤਰ੍ਹਾਂ ਦੇ ਨਾਲ ਤਾਂ ਇਹਨਾਂ ਤੇ ਬੈਨ ਲਾਇਆ ਗਿਆ ਸੀ, ਜਿਹੜਾ ਕਿ ਇੱਕ ਮਤਲਬ ਇਹ ਹੈ ਕਿ ਉਹਨੂੰ ਲੈ ਕੇ ਤਾਂ ਚੋਣ ਕਮਿਸ਼ਨ ਦੇ ਉੱਤੇ ਸਵਾਲ ਉੱਠੇ ਸੀ। ਪਰ ਜੇ ਕਿਤੇ ਹੁਣ ਇਹਨੂੰ ਲੈ ਕੇ ਕਾਰਵਾਈ ਹੁੰਦੀ ਆ ਤਾਂ ਇਹ ਜਿਹੜਾ ਕਿਤੇ ਨਾ ਕਿਤੇ ਜਾ ਕੇ ਥੋੜਾ ਜਿਹਾ ਜਿਹੜਾ ਇਹਦਾ ਅਸਰ ਆ ਉਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹ ਦੇਖਣ ਨੂੰ ਮਿਲੇਗਾ ਕਿ ਥੋੜਾ ਬਹੁਤ ਹੋ ਸਕਦਾ ਕਿ ਜ਼ਾਹਿਰ ਉਗਲਣ ਦਾ ਜਿਹੜਾ ਉਹ ਰਿਵਾਜ ਆ ਉਹ ਕਿਤੇ ਉਹਨੂੰ ਨਕੇਲ ਪੈ ਜੇ। ਪਰ ਦੂਜੇ ਪਾਸੇ ਦੇ ਤੋਂ ਜੇ ਗੱਲ ਕਰ ਲਈ ਜਾਏ ਖਾਸ ਕਰਕੇ ਜਿਹੜੇ ਭਾਜਪਾ ਦੇ ਹੋਰ ਲੀਡਰਾਂ ਦੀ ਗੱਲ ਕਰ ਲਈ ਜਾਏ ਤਾਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਵੀ ਇਹ ਗੱਲ ਆ ਕਿ ਉਹਨਾਂ ਨੇ ਇਹਨਾਂ ਬਿਆਨਾਂ ਨੂੰ ਨਕਾਰਤਾ ਜਾਂ ਕਈ ਇਸ ਤਰ੍ਹਾਂ ਦੀ ਚੀਜ਼ਾਂ ਵੀ ਆਈਆਂ ਸਾਹਮਣੇ ਕਿ ਉਹਨਾਂ ਨੇ ਇਹਨਾਂ ਬਿਆਨਾਂ ਨੂੰ ਕੋਈ ਤਵੱਜੋ ਨਹੀਂ ਦਿੱਤੀ। ਮੁਕਾਬਲੇ ਦੇ ਵਿੱਚ ਜਿਹੜਾ ਉਹ ਜਿਹੜਾ ਹੋਰ ਤਰਕ ਦਿੱਤੇ ਜਾ ਰਹੇ ਕਿ ਜੇ ਕਿਤੇ ਦਿੱਲੀ ਦੇ ਵਿੱਚ ਜਿਹੜਾ ਚਿਹਰਾ ਪੇਸ਼ ਕਰ ਦਿੱਤਾ ਜਾਂਦਾ ਜਾਂ ਖਾਸ ਕਰਕੇ ਜਿਸ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰ ਦਿੱਤਾ ਜਾਂਦਾ ਤਾਂ ਉਹ ਜਿਹੜੇ ਉਹਦੇ ਨਤੀਜੇ ਜਿਹੜੇ ਉਹ ਹੋਰ ਆਉਣੇ ਸੀ। ਇਹਨੂੰ ਲੈ ਕੇ ਜਿਹੜਾ ਇਸ ਤਰ੍ਹਾਂ ਦੀ ਬਿਆਨਬਾਜ਼ੀ ਵੀ ਆਉਂਦੀ ਪਈ ਹੈ। ਕਹਿਣ ਤੋਂ ਭਾਵ ਕਿ ਹਾਲੇ ਤੱਕ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਆ ਜਿਹੜੇ ਉਹ ਆਉਂਦੇ ਪਏ ਆ, ਕਿਉਂਕਿ ਭਾਜਪਾ ਨੇ ਉੱਥੇ ਜਿਹੜਾ ਇੱਕ ਬੈਠਕ ਆ ਜਿਹੜੀ ਉਹਦਾ ਵੀ ਉਹ ਵੀ ਅੱਜ ਕੀਤੀ ਸੀ, 13 ਫਰਵਰੀ ਨੂੰ ਹੀ ਕੀਤੀ ਸੀ, ਜਿਹਦੇ ਵਿੱਚ ਇਹਦੇ ਉੱਤੇ ਮੰਥਨ ਕੀਤਾ ਗਿਆ ਕਿ ਕੀ ਕਾਰਨ ਆ ਜਿਹਦੇ ਕਰਕੇ ਭਾਜਪਾ ਜਿਹੜੀ ਉਹ ਹਾਰੀ ਹੈ। ਤਾਂ ਇਹ ਵੀ ਜਿਹੜਾ ਤਰਕ ਆ ਜਿਹੜੇ ਕਿਤੇ ਨਾ ਕਿਤੇ ਉਹਦੇ ਉੱਤੇ ਵਿਚਾਰ ਚਰਚਾ ਹੋਈ ਹੈ, ਪਰ ਕੀ ਗੱਲਾਂ ਹੋਊਗਾ ਉਹ ਜਿਹੜਾ ਹਾਲੇ ਤੱਕ ਸਾਹਮਣੇ ਨਹੀਂ ਆਉਂਦਾ। ਪਰ ਮਨੋਜ ਤਿਵਾਰੀ ਨੇ ਜਿਸ ਤਰ੍ਹਾਂ ਦੇ ਨਾਲ ਆ ਜਿਹੜਾ ਉਹਨਾਂ ਦਾ ਬਿਆਨ ਆ ਜਿਹੜਾ ਇਹ ਆਇਆ ਕਿ ਉਹਨਾਂ ਨੇ ਆਖਿਆ ਕਿ ਜੇ ਕਿਤੇ ਦਿੱਲੀ ਚੋਣਾਂ ਦੇ ਵਿੱਚ ਕਿਸੇ ਚਿਹਰੇ ਦੇ ਨਾਲ ਉਤਰਦੇ ਤਾਂ ਨਤੀਜੇ ਕੁਝ ਹੋਰ ਹੋਣੇ ਸੀ। ਉਹਨਾਂ ਨੇ ਇਹ ਤਰਕ ਦਿੱਤਾ। ਨਾਲ ਦੀ ਨਾਲ ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਤਾਂ ਪਹਿਲਾਂ ਵੀ ਖੈਰ ਮੀਡੀਆ ਦੇ ਵਿੱਚ ਬਿਆਨ ਦਿੰਦੇ ਪਏ ਸੀ ਕਿ ਉਹ ਹੋਪਫੁਲ ਨੇ ਕਿ ਜਿਹੜੇ ਰਿਜ਼ਲਟਸ ਆ ਉਹਨਾਂ ਦੇ ਜਿਹੜਾ ਫੇਵਰ ਚ ਆਉਣਗੇ, ਪਰ ਫਿਰ ਵੀ ਉਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜਾ ਤਰਕ ਦਿੱਤੇ ਆ। ਹੋਰ ਵੀ ਉਹਨਾਂ ਨੇ ਇੱਕ ਵੱਡੀ ਗੱਲ ਆ ਜਿਹੜਾ ਵੱਡਾ ਬਿਆਨ ਉਹਨਾਂ ਵੱਲੋਂ ਇਹ ਆਇਆ ਕਿ ਉਹਨਾਂ ਨੇ ਨਾ ਤਾਂ ਕਹਿੰਦੇ ਪਾਰਟੀ ਨੇ ਅਸਤੀਫਾ ਮੰਗਿਆ ਸੀ ਤੇ ਨਾ ਹੀ ਉਹਨਾਂ ਨੇ ਅਸਤੀਫਾ ਜਿਹੜਾ ਦਿੱਤਾ। ਹਾਲਾਂਕਿ ਇਸ ਤੋਂ ਪਹਿਲਾਂ ਮੀਡੀਆ 'ਚ ਖਬਰਾਂ ਇਹ ਆਉਂਦੀਆਂ ਪਈਆਂ ਸੀ ਕਿ ਜਿਹੜੇ ਮਨੋਜ ਤਿਵਾਰੀ ਆ ਉਹਨਾਂ ਨੇ ਜਿਹੜਾ ਅਸਤੀਫੇ ਦੀ ਪੇਸ਼ਕਸ਼ ਕੀਤੀ ਆ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਸਪਾਲ ਜੀ, ਕਹਿੰਦੇ ਯੂਪੀ ਦੀ ਅਦਾਲਤ ਦੇ ਵਿੱਚ ਇੱਕ ਦੇਸੀ ਬੰਬ ਚੱਲਿਆ। ਦੇਖੋ ਯੂਪੀ ਦੀ ਅਦਾਲਤ ਦੇ ਵਿੱਚ ਜਿਹੜਾ ਇੱਕ ਦੇਸੀ ਬੰਬ ਆ ਜਿਹੜਾ ਚੱਲਿਆ ਉਹਦੀ ਖਬਰ ਆ ਉਹ ਦੁਪਹਿਰ ਤੋਂ ਨਸ਼ਰ ਹੋਈ ਆ, ਪਰ ਬੜੇ ਸਵਾਲ ਆ ਜਿਹੜੇ ਉਹ ਖੜੇ ਹੋ ਜਾਂਦੇ ਆ ਕਿ ਖਾਸ ਕਰਕੇ ਉਹੋ ਜਿਹੀ ਜਗ੍ਹਾ ਜਿੱਥੇ ਲੋਕ ਇਨਸਾਫ ਦੀ ਉਮੀਦ ਰੱਖਦੇ ਆ, ਇਨਸਾਫ ਲੈਣ ਲਈ ਪਹੁੰਚਦੇ ਆ, ਜੇ ਉੱਥੇ ਇਸ ਤਰ੍ਹਾਂ ਦੇ ਨਾਲ ਜਿਹੜਾ ਕਹਿ ਲਓ ਕਿ ਕਾਨੂੰਨ ਨੂੰ ਸਿੱਕੇ ਟੰਗਿਆ ਜਾਂਦਾ ਜਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਉੱਥੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਇਹਨੂੰ ਲੈ ਕੇ ਹਰ ਇੱਕ ਬੰਦਾ ਚਿੰਤਤ ਹੁੰਦਾ। ਇਹ ਦਰਅਸਲ ਜਿਹੜਾ ਯੂਪੀ ਦੀ ਰਾਜਧਾਨੀ ਲਖਨਊ ਆ ਉੱਥੋਂ ਦੀ ਇੱਕ ਅਦਾਲਤ ਦੇ ਵਿੱਚ ਇਹ ਜਿਹੜੀ ਜਿਹੜਾ ਬੰਬ ਧਮਾਕਾ ਹੋਇਆ ਤਾਂ ਉਹਦੇ ਵਿੱਚ ਦੱਸਦੇ ਨੇ, ਕਹਿੰਦੇ ਕਿ ਲਖਨਊ ਦੀ ਜਿਹੜੀ ਬਾਰ ਐਸੋਸੀਏਸ਼ਨ ਦੇ ਅਧਿਕਾਰੀ ਆ ਸੰਜੀਵ ਲੋਧੀ, ਉਹਨਾਂ ਤੇ ਦੇਸੀ ਬੰਬ ਦੇ ਨਾਲ ਹੈ ਜਿਹੜਾ ਇਹ ਹਮਲਾ ਕੀਤਾ ਗਿਆ ਸੀ। ਤਾਂ ਇਹ ਜਦੋਂ ਹਮਲਾ ਕੀਤਾ ਗਿਆ ਉਹਦੇ ਵਿੱਚ ਜਿਹੜਾ ਉਹ ਉਹਨਾਂ ਦੇ ਨਾਲ ਕਈ ਵਕੀਲ ਆ ਜਿਹੜੇ ਹੋਰ ਉਹ ਵੀ ਜ਼ਖਮੀ ਹੋ ਗਏ ਆ। ਇਹ ਜਿਹੜਾ ਧਮਾਕਾ ਕੀਤਾ ਗਿਆ, ਹਮਲਾ ਕੀਤਾ ਗਿਆ ਤਾਂ ਇਹ ਅਦਾਲਤ ਦੇ ਅੰਦਰ ਕੀਤਾ ਗਿਆ। ਪੁਲਿਸ ਇਹਦੀ ਜਾਂਚ ਪੜਤਾਲ ਆ ਜਿਹੜੀ ਉਹ ਕਰਦੀ ਪਈ ਆ। ਇਹਦੇ ਨਾਲ ਨਾਲ ਵੱਡੀ ਗੱਲ ਇਹ ਆ ਕਿ ਕੋਰਟ ਕੰਪਲੈਕਸ ਦੇ ਅੰਦਰ ਹੀ 3 ਆ ਜਿਹੜੇ ਉਹ ਜਿੰਦਾ ਬੰਬ ਵੀ ਉੱਥੋਂ ਰਿਕਵਰ ਹੋਏ ਨੇ। ਹਾਲੇ ਤੱਕ ਪੁਲਿਸ ਆ ਜਿਹੜੀ ਉਹ CCTV ਖੰਗਾਲਦੀ ਪਈ ਆ। ਤਾਂ ਜਦੋਂ ਤੱਕ ਦੀ ਰਿਪੋਰਟ ਉਦੋਂ ਤੱਕ ਤਾਂ ਇਹ ਸੀ ਕਿ ਹਾਲੇ ਤੱਕ ਕੋਈ ਇਹਦੇ ਵਿੱਚ ਜਿਹੜਾ ਦੋਸ਼ੀ ਆ ਉਹ ਨਾ ਤਾਂ ਕਹਿੰਦੇ ਕਿ ਕਿਸੇ ਦੀ ਪਛਾਣ ਹੋਈ ਆ, ਬਲਕਿ CCTV ਦੇ ਜ਼ਰੀਏ ਹਾਲੇ ਤੱਕ ਤਾਂ ਜਿਹੜੀ ਉਹ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਕੌਣ ਸੀ। ਪਰ ਕੁੱਲ ਮਿਲਾ ਕੇ ਜਿਸ ਤਰ੍ਹਾਂ ਦੇ ਨਾਲ ਹੁਣ ਸਵਾਲ ਖੜੇ ਹੋ ਜਾਂਦੇ ਆ ਕਿ ਕੋਰਟ ਕੰਪਲੈਕਸ ਦੇ ਅੰਦਰ ਕਿਸ ਤਰ੍ਹਾਂ ਦੇ ਨਾਲ ਆ ਜਿਹੜਾ ਉਹ ਉੱਥੇ ਬੰਬ ਪਹੁੰਚ ਜਾਂਦੇ ਆ, ਕਿਉਂਕਿ ਵੱਡੀ ਗੱਲ ਇਹ ਆ ਕਿ ਉੱਥੇ ਜੱਜ ਵੀ ਤਾਂ ਜੱਜਾਂ ਦੀ ਸੁਰੱਖਿਆ ਨੂੰ ਲੈ ਕੇ ਤਾਂ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਸੁਰੱਖਿਆ ਦਾ ਇੰਤਜ਼ਾਮ ਤਾਂ ਅਕਸਰ ਹੀ ਹੁੰਦਾ, ਤੇ ਜੇ ਕਿਤੇ ਕੋਰਟ ਦੇ ਵਿੱਚ ਅੰਦਰ ਤੱਕ ਪਹੁੰਚ ਜਾਂਦੇ ਆ ਤਾਂ ਕਿਤੇ ਨਾ ਕਿਤੇ ਜੱਜਾਂ ਦੀ ਸੁਰੱਖਿਆ ਨੂੰ ਵੀ ਇਹਦੇ ਨਾਲ ਸਵਾਲ ਖੜੇ ਹੁੰਦੇ ਆ। ਉਹਨਾਂ ਦੀ ਸੁਰੱਖਿਆ ਤੇ ਵੀ ਜਿਹੜਾ ਉਹ ਕਿਤੇ ਨਾ ਕਿਤੇ ਸ਼ੱਕ ਦੀ ਨਜ਼ਰ ਦੇ ਘੇਰੇ 'ਚ ਆਉਂਦੀ ਹੈ। ਪਰ ਹੁਣ ਦੇਖਣਾ ਹੋਏਗਾ ਕਿ ਇਸ ਨੂੰ ਲੈ ਕੇ ਜਿਹੜੀ ਯੂਪੀ ਪੁਲਿਸ ਆ ਇਸ ਮਾਮਲੇ 'ਚ ਕੀ ਅਪਡੇਟ ਦਿੰਦੀ ਹੈ, ਕਦੋਂ ਤੱਕ ਇਹ ਮਾਮਲਾ ਉਹ ਹੱਲ ਕਰਦੀ ਆ। ਜੀ ਜੀ ਅਗਲੀ ਜਿਹੜੀ ਆਪਾਂ ਜਸਪਾਲ ਜੀ ਗੱਲ ਕਰਦੇ ਹਾਂ, ਕਹਿੰਦੇ ਅਜਨਾਲਾ ਪਿਓ ਪੁੱਤ ਬਾਦਲਾਂ ਦੇ ਨਾਲ ਫਿਰ ਰਲੇ, ਸੌਹਾਂ ਖਾਂਦੇ ਸੀਗੇ, ਬੜਾ ਕੁਛ ਇਹਨਾਂ ਨੇ ਆਖਿਆ ਸੀ ਕੁਛ ਚਿਰ ਪਹਿਲਾਂ, ਫਿਰ ਆ ਗਏ ਵਾਪਸ।
ਦੇਖੋ ਵਾਪਸ ਇਹਨਾਂ ਨੇ ਜਿਹੜਾ ਉਹ ਆ ਗਏ ਆ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਇੱਕ ਮੀਟਿੰਗ ਹੋਈ ਆ ਬੋਨੀ ਅਜਨਾਲਾ ਦੇ ਨਾਲ ਸੁਖਬੀਰ ਬਾਦਲ ਦੀ, ਤਾਂ ਉਹ ਮੀਟਿੰਗ ਹੋਈ ਆ। ਉਸ ਤੋਂ ਬਾਅਦ ਜਿਹੜਾ ਅੱਜ ਰੋਸ ਰੈਲੀ ਸੀਗੀ ਅੰਮ੍ਰਿਤਸਰ ਦੇ ਵਿੱਚ, ਤਾਂ ਉੱਥੇ ਕਿਉਂਕਿ ਇਹ ਸੀ ਕਿ ਉਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਦੱਸਿਆ ਅੱਜ ਫਿਰ ਜਿਹੜਾ ਉਹ ਮੀਟਿੰਗ ਹੋਈ, 2 ਵਾਰੀ ਮੀਟਿੰਗ ਹੋਈ ਆ। ਇੱਥੋਂ ਤੱਕ ਵੀ ਗੱਲਾਂ ਜਿਹੜੀਆਂ ਮੀਡੀਆ ਰਿਪੋਰਟਾਂ ਆਉਂਦੀਆਂ ਪਈਆਂ ਕਿ ਬੋਨੀ ਅਜਨਾਲਾ ਨੂੰ ਵਾਪਸ ਲਿਆਉਣ ਵਾਸਤੇ ਸੁਖਬੀਰ ਬਾਦਲ ਨੇ ਮਜੀਠੀਆ ਨੂੰ ਵੀ ਮਨਾਇਆ। 2 ਵਾਰੀ ਉਹਨਾਂ ਦੇ ਨਾਲ ਵੀ ਮੀਟਿੰਗਾਂ ਹੋਈ ਆ। ਤਾਂ ਇਹ ਤਰਕ ਜਿਹੜੇ ਉਹ ਅਲੱਗ-ਅਲੱਗ ਰਿਪੋਰਟਾਂ ਆਉਂਦੀਆਂ ਪਈਆਂ ਨੇ। ਖੈਰ ਜਿਸ ਤਰ੍ਹਾਂ ਦੇ ਨਾਲ ਸੁਖਬੀਰ ਬਾਦਲ ਦੇ ਨਾਲ ਦੋਨੇ ਅਜਨਾਲਾ ਪਿਓ ਪੁੱਤ ਦੀਆਂ ਫੋਟੋਆਂ ਵਾਇਰਲ ਹੁੰਦੀਆਂ ਨੇ, ਤਾਂ ਉਹ ਤੋਂ ਸਾਫ਼ ਆ ਕਿ ਦੋਨਾਂ ਨੇ ਵਾਪਸੀ ਕਰ ਲਈ ਆ। ਜਾਂ ਜਿਸ ਤਰ੍ਹਾਂ ਦੇ ਨਾਲ ਬੋਨੀ ਅਜਨਾਲਾ ਰੈਲੀ ਦੇ ਵਿੱਚ ਵੀ ਜਾਂਦੇ ਆ, ਉੱਥੇ ਜਾ ਕੇ ਸੰਬੋਧਨ ਵੀ ਕਰਦੇ ਨੇ। ਅੱਜ ਦੀ ਜਿਹੜੀ ਇਹਨਾਂ ਦੀ ਰੋਸ ਰੈਲੀ ਸੀ ਤਾਂ ਉਹਦੇ ਵਿੱਚ ਵੀ ਪਹੁੰਚਦੇ ਆ, ਪਰ ਜਿਹੜੇ ਇਹਨਾਂ ਦੇ ਜਿਹੜੇ ਸੀਨੀਅਰ ਅਜਨਾਲਾ ਨੇ ਉਹ ਇਸ ਰੈਲੀ ਦੇ ਵਿੱਚ ਨਹੀਂ ਜਾਂਦੇ। ਤਾਂ ਉਹਨਾਂ ਵੱਲੋਂ ਥੋੜ੍ਹੀ ਦੇਰ ਬਾਅਦ ਆ ਜਿਹੜਾ ਉਹ ਮੀਡੀਆ ਦੇ ਜ਼ਰੀਏ ਇਹ ਬਿਆਨ ਵੀ ਆਉਂਦੇ ਨੇ ਕਿ ਸੁਖਬੀਰ ਬਾਦਲ ਉਹਨਾਂ ਦਾ ਪਤਾ ਲੈਣ ਆਏ ਸੀ, ਪਰ ਉਹ ਇਹ ਚੀਜ਼ ਨਹੀਂ ਸਾਫ਼ ਕਰਦੇ ਕਿ ਉਹ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਵਾਪਸੀ ਕਰ ਲਈ ਆ ਜਾਂ ਉਹ ਹਾਲੇ ਤੱਕ ਟਕਸਾਲੀਆਂ ਦੇ ਨਾਲ ਆ। ਉਹ ਇਹਦੇ ਬਾਰੇ ਜਿਹੜਾ ਉਹਨਾਂ ਨੇ ਕੋਈ ਸਾਫ਼ ਨਹੀਂ ਕੀਤੀ, ਹਾਲੇ ਤੱਕ ਵੀ ਉਹ ਗੋਲ ਮੋਲ ਹੀ ਰੱਖਦੇ ਪਏ ਆ। ਪਰ ਜਿਸ ਤਰ੍ਹਾਂ ਦੇ ਨਾਲ ਅਸੀਂ ਪਹਿਲਾਂ ਵੀ ਜੇ ਗੱਲ ਕਰੀਏ ਤਾਂ ਪਹਿਲਾਂ ਵੀ ਰਤਨ ਸਿੰਘ ਅਜਨਾਲਾ ਵੱਲੋਂ ਕਦੇ ਇਸ ਤਰ੍ਹਾਂ ਦੇ ਨਾਲ ਜਿਹੜਾ ਜਿਸ ਤਰ੍ਹਾਂ ਦੇ ਨਾਲ ਜਦੋਂ ਵੀ ਇਹਨਾਂ ਤੋਂ ਮੀਡੀਆ ਕਦੇ ਪੁੱਛਦਾ ਕਿ ਤੁਸੀਂ ਜਦੋਂ ਵੀ ਇਹਨਾਂ ਤੋਂ ਕਦੇ ਸੁਖਬੀਰ ਬਾਦਲ ਅਕਾਲੀ ਦਲ ਦੇ ਖਿਲਾਫ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕੋਈ ਗੱਲ ਪੁੱਛੀ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਗੋਲਮੋਲ ਹੀ ਜਵਾਬ ਦਿੱਤੇ ਗਏ ਆ। ਹੁਣ ਤੱਕ ਵੀ ਉਹ ਹਮੇਸ਼ਾ ਹੀ ਮਸਕਰੀ ਜੇ ਕਰਕੇ ਗੱਲ ਟਾਲ ਦਿੰਦੇ ਆ, ਪਰ ਹੁਣ ਵੀ ਉਹਨਾਂ ਵੱਲੋਂ ਸਾਫ਼ ਨਹੀਂ ਕੀਤਾ ਗਿਆ। ਪਰ ਜਿਸ ਤਰ੍ਹਾਂ ਦੇ ਨਾਲ ਦੂਜੇ ਪਾਸੇ ਤੋਂ ਸੁਖਦੇਵ ਢੀਂਡਸਾ ਦਾ ਬਿਆਨ ਆਉਂਦਾ ਕਿ ਇੱਕ ਅੱਧੇ ਦੇ ਜਾਣ ਨਾਲ ਕੋਈ ਫਰਕ ਨਹੀਂ ਪੈ ਜਾਂਦਾ, ਤਾਂ ਕਿਤੇ ਨਾ ਕਿਤੇ ਜਾ ਕੇ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਉਹਨਾਂ ਦਾ ਰਾਬਤਾ ਸੁਖਦੇਵ ਢੀਂਡਸਾ ਦੇ ਨਾਲ ਹੁਣ ਨਹੀਂ ਰਿਹਾ। ਸੁਖਦੇਵ ਢੀਂਡਸਾ ਦੇ ਨਾਲ ਜਿਹੜਾ ਉਹ ਟੁੱਟ ਗਿਆ। ਪਰ ਹੁਣ ਦੇਖਣਾ ਹੋਏਗਾ ਕਿ ਇਹ ਅਜਨਾਲਾ ਜਿਹੜੇ ਪਿਓ ਪੁੱਤ ਨੇ ਇਹ ਵਾਪਸ ਆਉਣ ਤੋਂ ਬਾਅਦ ਕਿੰਨੀ ਕੁ ਦੇਰ ਇੱਧਰ ਟਿਕਦੇ ਨੇ ਜਾਂ ਕਿਤੇ ਨਾ ਕਿਤੇ ਕੱਲ ਨੂੰ ਜਾ ਕੇ ਹੋਰ ਦੁਬਾਰਾ ਨਵਾਂ ਕੋਈ ਬਿਆਨ ਆ ਜਾਂਦਾ। ਇਹ ਵੀ ਦੇਖਣ ਵਾਲੀ ਗੱਲ ਦਿਲਚਸਪ ਰਹੇਗੀ। ਪਰ ਇਹਦੇ ਨਾਲ ਨਾਲ ਜੇ ਗੱਲ ਕਰ ਲਈ ਜਾਏ ਕਿ ਅੱਜ ਦੀ ਰੈਲੀ ਦੀ ਜੇ ਗੱਲ ਕਰ ਲਈਏ ਤਾਂ ਉੱਥੇ ਜਿਸ ਤਰ੍ਹਾਂ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਆ ਉਹਨਾਂ ਨੇ ਦਿੱਲੀ ਤੱਕ ਜਿਹੜਾ ਉਹ ਹਮਲੇ ਕੀਤੇ ਨੇ ਕਿ ਦਿੱਲੀ ਬਾਰੇ ਜਿਹੜਾ ਕਹਿੰਦੇ ਕਿ ਦਿੱਲੀ ਦਾ ਸਾਨੂੰ ਪਤਾ ਕਿਸ ਤਰ੍ਹਾਂ ਦੀ ਆ। ਕਹਿਣ ਤੋਂ ਭਾਵ ਕਿ ਉਹਨਾਂ ਨੇ ਸਿੱਧੇ ਢੰਗ ਦੇ ਨਾਲ ਕੇਂਦਰ ਦੇ ਉੱਤੇ ਨਿਸ਼ਾਨੇ ਵੀ ਸਾਧੇ ਨੇ ਲਗਾਤਾਰ, ਕਿਉਂਕਿ ਦੇਖਿਆ ਜਾ ਰਿਹਾ ਸੀ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਆ ਜਿਹੜੇ ਉਹ ਕਾਫੀ ਦੇਰ ਤੋਂ ਚੁੱਪ ਸੀਗੇ, ਖਾਸ ਕਰਕੇ ਜੇ ਮੀਡੀਆ 'ਚ ਵੀ ਆਉਂਦੇ ਸੀ ਤਾਂ ਥੋੜਾ ਬਹੁਤ ਬੋਲਦੇ ਸੀ। ਇਸ ਤਰ੍ਹਾਂ ਦੇ ਨਾਲ ਅੱਜ ਤੱਕ ਜਿਹੜਾ ਉਹਨਾਂ ਨੇ ਜਿਹੜਾ ਕੇਂਦਰ ਦੇ ਖਿਲਾਫ ਜਾਂ ਕਿਤੇ ਨਾ ਕਿਤੇ ਸਿੱਧੇ ਰੂਪ ਦੇ ਵਿੱਚ ਕਿਤੇ ਵੀ ਉਹਨਾਂ ਨੇ ਕੋਈ ਗੱਲ ਨਹੀਂ ਆਖੀ ਸੀ। ਹਮੇਸ਼ਾ ਸੌਫਟ ਕਾਰਨਰ ਰਹਿੰਦਾ ਸੀ ਜਾਂ ਪੱਖ ਦੇ ਵਿੱਚ ਗੱਲ ਕੀਤੀ ਜਾਂਦੀ ਸੀ। ਪਰ ਜਿਸ ਤਰ੍ਹਾਂ ਦੇ ਨਾਲ ਅੱਜ ਰੈਲੀ ਦੇ ਵਿੱਚ ਆਏ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਕੋਈ ਹੋਰ ਬਿਆਨਬਾਜ਼ੀ ਵੀ ਆ ਸਕਦੀ ਹੈ। ਨਾਲ ਦੀ ਨਾਲ ਇਹ ਚੀਜ਼ ਵੀ ਮਾਇਨਾ ਰੱਖਦੀ ਹੈ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਮਾਝੇ ਦੇ ਵਿੱਚ ਜਾ ਕੇ ਪ੍ਰਕਾਸ਼ ਸਿੰਘ ਬਾਦਲ ਆ ਜਿਹੜਾ ਉਹ ਰੈਲੀ 'ਚ ਪਹੁੰਚਦੇ ਆ, ਇਸ ਤੋਂ ਬਾਅਦ ਹੋ ਸਕਦਾ ਕਿ ਮਾਲਵੇ 'ਚ ਜਾਂ ਹੋਰ ਰੈਲੀਆਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਉਹ ਸਰਗਰਮ ਰਹਿਣ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਪੰਜਾਬ ਤੋਂ ਬਾਅਦ ਚੰਡੀਗੜ੍ਹ ਤੇ ਹਰਿਆਣੇ 'ਚ ਵੀ ਬੈਨ ਹੋਵੇਗੀ ਫਿਲਮ। ਦੇਖੋ ਇਹ ਉਸੇ ਫਿਲਮ ਦਾ ਚਰਚਾ ਚੱਲਦਾ ਪਿਆ ਜਿਹੜੀ ਸ਼ੂਟਰ ਫਿਲਮ ਨੂੰ ਲੈ ਕੇ, ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਉਹਨੂੰ ਲੈ ਕੇ ਪਹਿਲਾਂ ਉਹਨੂੰ ਪੰਜਾਬ ਦੇ ਵਿੱਚੋਂ ਬੈਨ ਕਰ ਦਿੱਤਾ ਗਿਆ। ਜੀ ਮੁੱਖ ਮੰਤਰੀ ਨੇ ਸਪੈਸ਼ਲ ਤੌਰ ਦੇ ਉੱਤੇ ਜਿਹੜਾ ਇਹ ਗੱਲ ਆਖੀ ਆ ਕਿ ਇਹ ਫਿਲਮ ਆ ਜਿਹੜੀ ਰਿਲੀਜ਼ ਨਹੀਂ ਹੋਣੀ ਚਾਹੀਦੀ। ਉਹਦੇ ਨਾਲ ਨਾਲ ਆ ਜਿਹੜਾ ਉਹ ਪ੍ਰੋਡਿਊਸਰ ਸਮੇਤ ਕਈਆਂ ਹੋਰ ਦੇ ਉੱਤੇ ਜਿਹੜਾ ਉਹ ਪਰਚਾ ਵੀ ਦਰਜ ਹੋਇਆ ਮੋਹਾਲੀ ਦੇ ਵਿੱਚ। ਪਰ ਹੁਣ ਇਹਨੂੰ ਲੈ ਕੇ 2 ਪਟੀਸ਼ਨਾਂ ਜਿਹੜੀਆਂ ਉਹ ਚਲੀਆਂ ਗਈਆਂ। ਇੱਕ ਐਡਵੋਕੇਟ ਆ ਜਿਹੜੇ ਸੀਨੀਅਰ ਐਡਵੋਕੇਟ HC ਅਰੋੜਾ ਦੀ ਚਲੀ ਗਈ, ਦੂਸਰੇ ਪਾਸੇ ਜਿਹੜਾ ਉਹ ਪੰਡਿਤ ਰਾਓ ਧਨੇਰਵਰ ਦੀ ਜਿਹੜੀ ਆ ਉਹ ਵੀ ਚਲੀ ਗਈ। ਤਾਂ ਹੁਣ ਜਿਹੜੀ HC ਅਰੋੜਾ ਦੀ ਜਿਹੜੀ ਉਹਨਾਂ ਨੇ ਜਿਹੜੀ ਪਾਈ ਹੋਈ ਆ ਹਾਈ ਕੋਰਟ ਦੇ ਵਿੱਚ, ਤਾਂ ਉਹਨਾਂ ਨੇ ਇਹ ਬੈਨ ਕਰਨ ਦੇ ਲਈ ਜਿਹੜੀ ਪਟੀਸ਼ਨ ਪਾਈ ਆ ਤਾਂ ਉਹਦੇ ਉੱਤੇ ਇਸ ਬਿੱਲ ਦੇ ਉੱਤੇ ਜਿਹੜਾ ਉਹ ਸੁਣਵਾਈ ਹੋਈ ਆ। ਬਕਾਇਦਾ ਤੌਰ ਦੇ ਉੱਤੇ ਜਿਹੜਾ ਇਹਨਾਂ ਦੀ ਪੁਸ਼ਟੀ ਆ ਉਹ ਐਡਵੋਕੇਟ HC ਅਰੋੜਾ ਨੇ ਕੀਤੀ ਹੈ ਕਿ ਇਹਨਾਂ ਨੇ ਇਹ ਚੰਡੀਗੜ੍ਹ ਤੇ ਹਰਿਆਣਾ ਦੇ ਵਿੱਚ ਇਹ ਫਿਲਮ ਨੂੰ ਬੈਨ ਕਰਨ ਦੇ ਲਈ ਜਿਹੜਾ ਉਹਦੇ ਉੱਤੇ ਪਾਬੰਦੀ ਲਾਉਣ ਦੇ ਲਈ ਆ ਉਹਨਾਂ ਨੇ ਪਟੀਸ਼ਨ ਪਾਈ ਸੀ, ਜਿਹਦੇ ਉੱਤੇ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਤੇ ਨਾਲ ਦੀ ਨਾਲ ਜਿਹੜਾ ਹਰਿਆਣਾ ਦੇ ਐਡਮਿਨਿਸਟ੍ਰੇਟਿਵ ਆ ਉਹਨਾਂ ਤੋਂ ਜਵਾਬ ਮੰਗਿਆ। ਤਾਂ ਹੁਣ ਇਹਦੇ ਵਿੱਚ ਉਹਨਾਂ ਤਰਫੋਂ ਕੀ ਜਵਾਬ ਆਉਂਦਾ, ਕੀ ਕੋਈ ਕਮੇਟੀ ਬਣ ਕੇ ਇਸ ਫਿਲਮ ਨੂੰ ਬੈਨ ਕੀਤਾ ਜਾਂਦਾ ਜਾਂ ਕੋਈ ਹੋਰ ਕਾਰਨ ਲੱਭੇ ਜਾਂਦੇ ਨੇ, ਤਾਂ ਉਹ ਦੇਖਣ ਵਾਲੀ ਗੱਲ ਰਹੇਗੀ। ਪਰ ਉਮੀਦ ਆ
ਜਿਸ ਤਰ੍ਹਾਂ ਦੇ ਨਾਲ ਪੰਜਾਬ 'ਚੋਂ ਬੈਨ ਹੋਈ ਹੈ ਕਿ ਇਹ ਫਿਲਮ ਉੱਥੇ ਵੀ ਬੈਨ ਹੋ ਜੇ, ਪਰ ਇਹਦੇ ਨਾਲ ਕਈ ਹੋਰ ਵੀ ਸਵਾਲ ਖੜੇ ਹੋ ਜਾਂਦੇ ਨੇ, ਜਿਸ ਤਰ੍ਹਾਂ ਦੇ ਨਾਲ ਉਹਨਾਂ ਉੱਤੇ ਪਰਚਾ ਵੀ ਹੋ ਜਾਂਦਾ। ਉਹ ਖੈਰ ਠੀਕ ਹੈ ਕਿ ਇੱਕ ਅਲੱਗ ਮਾਇਨਾ ਰਹਿ ਗਿਆ ਨਾ ਉਸ ਚੀਜ਼ ਦਾ, ਪਰ ਕਿਤੇ ਨਾ ਕਿਤੇ ਇਹ ਚੀਜ਼ ਵੀ ਦੇਖਣ ਵਾਲੀ ਗੱਲ ਆ ਕਿ ਇਸ ਫਿਲਮ ਨੂੰ ਲੈ ਕੇ ਜੇ ਜਿਹੜਾ ਫਿਲਮ ਦੇ ਉੱਤੇ ਬੈਨ ਲੱਗਦਾ ਤਾਂ ਕਿਤੇ ਨਾ ਕਿਤੇ ਜਿਹੜਾ ਇਹਨੂੰ ਇੱਕ ਤਰਫਾ ਜਾਂ ਇਸ ਤਰ੍ਹਾਂ ਦੇ ਨਾਲ ਇੱਕਦਮ ਫੈਸਲਾ ਲੈਣ ਦੀ ਬਜਾਏ ਜੇ ਕਿਤੇ ਇਸ ਫਿਲਮ ਨੂੰ ਪਹਿਲਾਂ ਕੋਈ ਕਮੇਟੀ ਬਣਾ ਦਿੱਤੀ ਜਾਂਦੀ, ਉਹ ਇਹਦੀ ਪੜਤਾਲ ਕਰਦੀ, ਉਸ ਤੋਂ ਬਾਅਦ ਰਿਪੋਰਟ ਦੇ ਕੇ ਜਿਹੜਾ ਇਹਨੂੰ ਬੈਨ ਕਰ ਦਿੱਤਾ ਜਾਂਦਾ, ਬੇਸ਼ੱਕ ਉਹ ਸ਼ਾਰਟ ਟਰਮ ਦੇ ਵਿੱਚ ਹੋ ਜਾਂਦਾ, ਤਾਂ ਕਿਤੇ ਨਾ ਕਿਤੇ ਥੋੜਾ ਜਿਹਾ ਇਹ ਜਿਹੜਾ ਉਹ ਜਸਟੀਫਿਕੇਸ਼ਨ ਮਿਲ ਜਾਣੀ ਸੀ, ਨਾ ਕਿ ਇਸ ਤਰ੍ਹਾਂ ਦੇ ਨਾਲ ਬੈਨ ਕਰਨ ਦੇ ਨਾਲ ਫਿਲਮ ਦੇ ਜਿਹੜਾ ਸਰਕਾਰ ਦੇ ਜਿਹੜਾ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਹੋਣੀ ਸੀ। ਜੀ ਉੱਦਾਂ ਵੈਸੇ ਜਸਪਾਲ ਜੀ ਕਈ ਕਮੇਟੀਆਂ ਕਈਆਂ ਦੇ ਉੱਤੇ ਬਣਦੀਆਂ ਤੇ ਬਾਅਦ ਦੇ ਵਿੱਚ ਮਿੱਟੀ ਪਾ ਬਣ ਕੇ ਜਿਹੜਾ ਖਤਮ। ਬਿਲਕੁਲ ਜੀ। ਤੇ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਸ ਤਰ੍ਹਾਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇ ਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,